ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਗੁਰਇਕਬਾਲ ਸਿੰਘ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਹੋਰ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਜਿਨ੍ਹਾਂ ਨੇ ਪੰਜਾਬੀ ਸੂਫੀ ਗਾਇਕੀ ਦੇ ਵਿੱਚ ਆਪਣਾ ਨਾਂ ਪੰਜਾਬ ਹੀ ਨਹੀਂ ਹਿੰਦੁਸਤਾਨ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਇੱਕ ਅਜਿਹਾ ਮੁਕਾਮ ਹਾਸਲ ਕੀਤਾ ਹੈ। ਬਠਿੰਡੇ ਜ਼ਿਲ੍ਹੇ ਤੋਂ ਉੱਠ ਕੇ ਦੁਨੀਆ ਦੇ ਹਰ ਇੱਕ ਕੋਨੇ ਤੱਕ ਪਹੁੰਚ ਕੀਤੀ ਹੈ। ਮੇਰੀ ਮੁਰਾਦ ਹੈ ਕੰਵਰ ਗਰੇਵਾਲ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਤੇ। ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਸਤਿਕਾਰ। ਔਰ ਇੰਡੋਜ਼ ਟੀਵੀ ਜ਼ਰੀਏ ਜਿੰਨੇ ਵੀ ਸਾਡੇ ਸਾਰੀ ਦੁਨੀਆ 'ਚ ਸਾਡੇ ਮਾਂ-ਬਾਪ, ਸਾਡੇ ਭੈਣ ਭਰਾ ਔਰ ਛੋਟੇ ਬੱਚੇ ਜਿੰਨੇ ਵੀ ਇਹਨਾਂ ਆਵਾਜ਼ਾਂ ਨੂੰ ਸੁਣ ਦੇਖ ਰਹੇ ਹੋ, ਤੁਹਾਡੇ ਸਾਰਿਆਂ ਲਈ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਔਰ ਸਤਿਕਾਰ। ਔਰ ਇੱਕ ਗੱਲ ਮੈਂ ਪਹਿਲਾਂ ਬੋਲ ਦਿਆਂ ਕਿ ਅਸੀਂ ਪੁਰਾਣੇ ਆੜੀ ਹਾਂ। ਅਸੀਂ ਹੁਣ ਇਸ ਵੇਲੇ ਗੋਨਿਆਣੇ ਮੰਡੀ ਦੇ ਬਿਲਕੁਲ ਨੇੜੇ ਕਿਸੇ ਪਿੰਡ 'ਚ ਬੈਠੇ ਹਾਂ ਅਤੇ ਛੋਟੇ ਹੁੰਦੇ ਤੋਂ ਇਕੱਠੇ ਪੜ੍ਹੇ ਹਾਂ ਅਸੀਂ। ਬਹੁਤ ਜਿਹੜੇ ਸਾਡੇ ਬਚਪਨ ਦੇ ਪਹਿਲੇ ਖਾੜੇ ਸੀ ਜਿਹੜੇ, ਉਹਨਾਂ 'ਚ ਅਸੀਂ ਦੋਨੇ ਕਦੇ ਇਹ ਕੋਰਸ ਬੋਲਦਾ ਸੀ ਅਤੇ ਮੈਂ ਗਾਉਂਦਾ ਸੀ, ਕਦੇ ਇਹ ਗਾਉਂਦਾ ਸੀ ਅਤੇ ਮੈਂ ਕੋਰਸ ਬੋਲਦਾ ਸੀ। ਤਾਂ ਜੋ ਵੀ ਗੱਲਾਂ ਭਰਾ ਦੇ ਦਿਲ 'ਚ ਹੋਣਗੀਆਂ ਅੱਜ ਆਪਾਂ ਸਾਂਝੀਆਂ ਕਰਦੇ ਹਾਂ। ਬਿਲਕੁਲ ਜੀ ਬਿਲਕੁਲ, ਕਿਉਂਕਿ ਗੱਲਾਂ ਸਾਡੀਆਂ ਸਾਂਝੀਆਂ, ਸਾਡੇ ਕਿੱਸੇ ਸਾਂਝੇ ਹੈ। ਇਹ ਕਿੱਸੇ ਜਿਹੜੇ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਜਿਹੜੇ ਕੰਵਰ ਗਰੇਵਾਲ ਨਾਲ ਵਾਪਰੇ ਜਾਂ ਅਸੀਂ ਇਕੱਠਿਆਂ ਨੇ ਜੋ ਹੰਢਾਇਆ, ਉਹ ਅੱਜ ਸਾਡੇ ਦਰਸ਼ਕਾਂ ਦੇ ਰੂਬਰੂ ਕਰਾਂਗੇ। ਕੰਵਰ ਜੀ, ਸਭ ਤੋਂ ਪਹਿਲਾ ਸਵਾਲ ਤੁਹਾਡੇ ਨਾਲ ਇਹ ਹੈ ਵੀ ਜਿਹੜੀ ਗਾਇਕੀ ਦਾ ਸਫ਼ਰ ਹੈ, ਤੁਸੀਂ ਦਰਸ਼ਕਾਂ ਨੂੰ ਦੱਸੋ ਵੀ ਕਿਸ ਤਰ੍ਹਾਂ ਸ਼ੁਰੂ ਕੀਤਾ ਅਤੇ ਉਹ ਇੰਸੀਡੈਂਟ ਵੀ ਜ਼ਰੂਰ ਦੱਸੋ ਜਿਹੜਾ ਜਦੋਂ ਪਹਿਲਾਂ ਤੁਹਾਨੂੰ ਹਾਰਮੋਨੀਅਮ ਲਿਆ ਕੇ ਦਿੱਤਾ ਬਾਪੂ ਜੀ ਨੇ। ਉਹ ਗੱਲ ਇੱਦਾਂ ਸੀ ਕਿ ਇਹ 6ਵੀਂ ਕਲਾਸ ਦੀ ਗੱਲ ਹੈ। ਹੁਣ ਮੈਂ ਇਹਦੇ ਨੀਮੂ ਕਰਕੇ ਤਾਂ ਨਹੀਂ ਗੱਲਾਂ ਕਰੂੰ, ਤੁਹਾਡੇ ਨਹੀਂ ਕਰ ਲੈਣਾ, ਕਿਉਂਕਿ ਇਹਨੂੰ ਸਾਰੀਆਂ ਪਤਾ ਹੈ। ਕਿਉਂਕਿ ਹੁਣ ਉਹ ਨੀਕਰਾਂ ਵੇਲੇ ਦਿਹਾੜੀ ਜਿਹੜੇ ਅਸੀਂ ਉਹ ਹੈ। ਤਾਂ ਇਹ 6ਵੀਂ ਕਲਾਸ ਦੀ ਬਾਤ ਹੈ। ਅਤੇ ਉਦੋਂ ਡੈਕ ਹੁੰਦੇ ਸੀ, ਉਦੋਂ CD ਨਹੀਂ ਹੁੰਦੀ ਸੀ। ਤਾਂ ਰੀਲਾਂ ਅਸੀਂ ਨਾਲ ਦੇ ਪਿੰਡੋਂ ਮਹਿਮੇ ਸਰਜੋਂ ਭਰਾ ਕੇ ਲਿਆਉਂਦੇ ਹੁੰਦੇ ਸੀ ਅਤੇ ਭਰਾਉਂਦੇ ਵੀ ਉਨੇ ਵਾਰੀ ਹੁੰਦੇ ਸੀ ਜਦੋਂ ਤੱਕ ਉਹਦਾ ਫੀਤਾ ਜਵਾਬ ਨਹੀਂ ਦੇ ਜਾਂਦਾ ਸੀ। ਹਰ ਵਾਰੀ ਜਾ ਕੇ ਵਿੱਕੀ ਮੇਰਾ ਦੋਸਤ ਹੈ ਉੱਥੇ ਮਹਿਮੇ ਸਰਜੇ, ਅਸੀਂ ਉਹਨੂੰ ਜਾ ਕੇ ਉਦੋਂ 10 ਰੁਪਏ ਲੈਂਦਾ ਸੀ ਮੇਰੇ ਖਿਆਲ। ਅਤੇ 10 'ਚ ਅਸੀਂ ਫਿਰ ਆਪਦੇ ਮਨਪਸੰਦ ਦੇ ਗੀਤ ਭਰਾ ਲਿਆਉਂਦੇ ਸੀ ਅਤੇ ਲਿਆ ਕੇ ਸੁਣਦੇ ਹੁੰਦੇ ਸੀ। ਤਾਂ ਇੱਦਾਂ ਹੀ ਇੱਕ ਦਿਨ ਬਾਪੂ ਸ਼੍ਰੀ ਨੇ ਵਿਰਲੀ ਜੀ 'ਚੋਂ ਦੇਖ ਲਿਆ, ਸੰਗਦੇ ਸੀ। ਹੁਣ ਉਹ ਆਪਣਾ ਖੇਤੀਬਾੜੀ ਵਾਲਾ ਪਰਿਵਾਰ ਸੀ ਸਾਰਾ, ਅਤੇ ਉਹ ਕਮਰੇ ਦੀ ਕੁੰਡੀ ਲਾ ਕੇ ਅਤੇ ਆਪਦਾ ਉੱਥੇ ਕੋਈ ਗਾਣਾ ਸੁਣਨਾ ਅਤੇ ਨਾਲ ਨੱਚਣਾ। ਇੱਕ ਦਿਨ ਪਾਪਾ ਜੀ ਹੋਰਾਂ ਨੇ ਕਿਸੇ ਵਿਰਲੀ ਥਾਂ ਦੇਖ ਲਿਆ ਮੈਨੂੰ, ਅਤੇ ਸ਼ਾਮ ਨੂੰ ਮੇਰੀ ਮਾਂ ਚਾਉਂ ਤੇਰੇ 'ਤੇ ਰੋਟੀਆਂ ਲਾਵੇ, ਅਤੇ ਮੇਰੇ ਪਾਪਾ ਜੀ ਹੋਣੀ ਫਿਰ ਮੈਨੂੰ ਕਹਿੰਦੇ, ਯਾਰ ਵੀ ਜੇ ਤੇਰਾ ਹੈਗਾ ਮਨ ਤਾਂ ਫਿਰ ਤੂੰ ਗਾ ਲਾ, ਪਰ ਸਿੱਖ ਕੇ ਗਾ। ਤਾਂ ਤੂੰ ਦੱਸ ਤੈਨੂੰ ਚਾਹੀਦਾ ਕੀ ਹੈ। ਤਾਂ ਉਸ ਦਿਨ ਪਹਿਲੀ ਵਾਰੀ ਜਿਵੇਂ ਗੁਰਇਕਬਾਲ ਵੀਰ ਨੇ ਮੈਨੂੰ ਕਿਹਾ, ਤਾਂ ਮੈਂ ਪਹਿਲੀ ਵਾਰੀ ਆਪਦੇ ਪਾਪਾ ਜੀ ਤੋਂ 2 ਡਿਮਾਂਡਾਂ ਰੱਖੀਆਂ ਸੀ ਵੀ ਇੱਕ ਤਾਂ ਮੈਨੂੰ ਲਿਆ ਕੇ ਦਿਓ ਹਾਰਮੋਨੀਅਮ ਅਤੇ ਇੱਕ ਮੈਨੂੰ ਲਿਆ ਕੇ ਦਿਓ ਉਹ ਸਿੱਧੇ ਹੈਂਡਲ ਵਾਲਾ ਜਿਹੜਾ ਸਾਈਕਲ, ਰੇਂਜਰ ਸਾਈਕਲ ਬੋਲਦੇ ਸੀ ਉਹਨੂੰ। ਤਾਂ ਇਹ 6ਵੀਂ ਕਲਾਸ ਦੀ ਬਾਤ ਹੈ ਜੀ। ਬਸ ਉੱਥੋਂ ਹੀ ਫਿਰ ਇਹ ਸਿਲਸਿਲਾ ਸ਼ੁਰੂ ਹੋ ਗਿਆ। ਬਸ ਇਹ ਫਿਰ ਉਹ ਤੋਂ ਬਾਅਦ ਸੰਗੀਤ ਦਾ ਇੱਕ ਜਿਹੜੇ ਗਾਇਕ ਤੋਂ ਤੁਸੀਂ ਇੰਸਪਾਇਰ ਹੋ ਕੇ ਗਾਉਣਾ ਸ਼ੁਰੂ ਕੀਤਾ, ਜਿਹੜੇ ਗਾਇਕ ਤੋਂ ਤੁਸੀਂ ਪ੍ਰਭਾਵਿਤ ਸੀ, ਕਿਉਂਕਿ ਮੈਨੂੰ ਪਤਾ ਉਹਨਾਂ ਦਾ, ਕਿਉਂਕਿ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਦੱਸੋ ਕਿ ਉਹ ਪਸੰਦੀਦਾ ਗਾਇਕ ਸੀ ਅਤੇ ਕਿਉਂ ਤੁਹਾਨੂੰ ਇੰਨਾ ਜ਼ਿਆਦਾ ਉਹ ਪਸੰਦ ਸੀ। ਇੱਦਾਂ ਹੈ, ਉਦੋਂ ਇਹ ਨਹੀਂ ਹੈ ਕਿਉਂਕਿ ਇੱਕ ਸੀ ਉਹਨਾਂ ਦਿਨਾਂ 'ਚ ਜਿਹੜੇ ਵੀ ਗਵਈਏ ਚੰਗੇ ਲੱਗਦੇ ਸੀ, ਠੀਕ ਹੈ। ਖਾਨ ਸਾਹਿਬ ਹੋਰਾਂ ਨੂੰ ਤਾਂ ਚਲੋ ਬਹੁਤ ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ। ਤਾਂ ਮੈਂ ਇੱਕ ਜ਼ਿਕਰ ਹੋਰ, ਸਾਡਾ ਤੀਜਾ ਭਰਾ ਜਿਹੜਾ ਰੰਮੀ ਹੈ, ਉਹ ਵੀ ਇੱਥੇ ਹੁਣ ਬਠਿੰਡੇ ਬਹੁਤ ਨੇੜੇ ਬੈਠਾ ਹੈ, ਅਤੇ ਅਸੀਂ ਤਿੰਨੇ ਹੀ ਇਕੱਠੇ ਸੀ। ਤਾਂ ਪਹਿਲੀ ਵਾਰੀ ਸਾਡਾ ਉੱਥੋਂ ਹੀ ਸ਼ੁਰੂ ਹੋਇਆ ਸੀ ਕਿ ਖਾਨ ਸਾਹਿਬ ਹੋਣੀ, ਕਿਉਂਕਿ ਰੰਮੀ ਸਾਡੇ ਵਿੱਚੋਂ ਸਭ ਤੋਂ ਵੱਡਾ ਆਸ਼ਕ ਸੀ ਖਾਨ ਸਾਹਿਬ ਦਾ। ਤਾਂ ਉਹਨਾਂ ਨੂੰ ਸੁਣ ਕੇ ਵੀ ਬਹੁਤ ਕੁਛ ਗਾਉਣ ਦਾ ਕੀੜਾ ਜਾਗਿਆ। ਅਤੇ ਬਾਕੀ ਇਹ ਹੈ ਕਿ ਬਠਿੰਡੇ ਦੇ ਸਾਡੇ ਜਿੰਨੇ ਵੀ ਭਰਾ ਉਸ ਵੇਲੇ 'ਚ ਗਾਉਂਦੇ ਸੀ, ਸਾਡੇ ਸੀਨੀਅਰ ਸੀ, ਉਹ ਭਾਵੇਂ ਬਲਕਾਰ ਸਿੱਧੂ ਸਾਹਿਬ ਸੀ, ਭਾਵੇਂ ਧਰਮਪ੍ਰੀਤ ਸੀ ਸਾਡਾ ਬਾਈ ਹੈ, ਭਾਵੇਂ ਗੋਰਾ ਚੱਕ ਵਾਲਾ ਵੀਰ ਸੀ, ਹਰਦੇਵ ਮਾਹੀ ਨੰਗਲ ਸਾਹਿਬ ਸੀ। ਤਾਂ ਇਹ ਸਾਰੇ ਸੱਜਣ ਉਦੋਂ ਬਸ ਇਹ ਸਾਡੇ ਲਈ ਇੱਕ ਇਹ ਹੁੰਦਾ ਸੀ ਕਿ ਯਾਰ ਇਹ ਸਾਡੇ ਏਰੀਏ ਦੇ ਭਰਾ ਗਾਉਂਦੇ ਆ ਅਤੇ ਚੰਗੇ ਗਾਣੇ ਗਾਉਂਦੇ ਆ। ਬਸ ਉਹਨਾਂ ਨੂੰ ਦੇਖ ਕੇ ਬਸ ਇਹ ਜਿਹੜਾ ਅੰਦਰ ਇਸ਼ਕ ਜਾਗਿਆ। ਸਭ ਤੋਂ ਪਹਿਲਾਂ ਜਿਹੜੀਆਂ ਸਟੇਜਾਂ ਸ਼ੁਰੂ ਕੀਤੀਆਂ, ਕਿਸ ਤਰ੍ਹਾਂ ਦੀਆਂ ਸਟੇਜਾਂ ਸੀਗੀਆਂ, ਕਿਸ ਤਰ੍ਹਾਂ ਦੇ ਜਿਹੜੇ ਉਹ ਪਲੇਟਫਾਰਮ ਸੀਗਾ ਜਿਨ੍ਹਾਂ 'ਤੇ ਗਾਉਣਾ ਸ਼ੁਰੂ ਕੀਤਾ? ਸਭ ਤੋਂ ਪਹਿਲੇ ਅਸੀਂ ਇਕੱਠੇ ਹੀ ਸੀ। ਹੁਣ ਅੱਜ ਇਹ ਸਵਾਦ ਲੈ ਰਿਹਾ, ਇਹਨੂੰ ਪਤਾ ਇਹਨੂੰ ਵੀ ਸਾਰਾ ਕਿ ਕਿਹੜੇ ਕਿਉਂਕਿ ਜਦੋਂ ਅਸੀਂ ਆਪਾਂ ਉਦੋਂ 10ਵੀਂ 'ਚ ਸੀ ਯਾਰ, 10ਵੀਂ ਦੀ ਗੱਲ। ਹਾਂ 10ਵੀਂ ਕਲਾਸ ਦੀ ਬਾਤ ਹੈ। ਉਦੋਂ ਅਸੀਂ ਸਾਡੇ ਰਵੀ ਕੁਮਾਰ ਸ਼ਰਮਾ ਜੀ ਇੱਥੇ ਗੋਨਿਆਣੇ ਮੰਡੀ ਤੋਂ ਸਾਡੇ ਉਸਤਾਦ ਨੇ, ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਤਾਂ ਉਹਨਾਂ ਦੇ ਜ਼ਰੀਏ ਅਸੀਂ ਥੋੜ੍ਹਾ ਬਹੁਤਾ ਹੌਸਲਾ ਲੈ ਕੇ ਨਾ ਆਪਦੇ ਇੱਕ ਪਰਸਨਲੀ ਖਾੜੇ ਜਿਵੇਂ ਹੁੰਦੇ, ਉਦੋਂ ਆਏ ਤਾਂ ਨਹੀਂ ਸੀ ਸਾਨੂੰ ਕੋਈ ਮਸ਼ਹੂਰੀ ਦੇ ਲੈਵਲ 'ਤੇ ਸਾਦਾ ਸੀ। ਸਾਨੂੰ ਜਿਵੇਂ ਸਾਡੇ ਕੋਈ ਰਿਸ਼ਤੇਦਾਰੀਆਂ 'ਚ ਹੁੰਦੇ ਸੀ, ਸਾਡੇ ਦੋਸਤਾਂ ਮਿੱਤਰਾਂ ਦੇ ਵਿਆਹ ਹੁੰਦੇ ਸੀ, ਤਾਂ ਉਹਨਾਂ ਖਾੜਿਆਂ ਤੋਂ ਫਿਰ ਅਸੀਂ ਸ਼ੁਰੂ ਕੀਤਾ ਸੀ। 10ਵੀਂ ਸੀ ਮੇਰੇ ਖਿਆਲ 'ਚ ਉਹ ਕਲਾਸ। ਤਾਂ ਉਦੋਂ ਫਿਰ ਅਸੀਂ ਸਾਰੇ ਕੁਛ ਮਿਊਜ਼ੀਸ਼ੀਅਨ ਇਹਨੂੰ ਜਾਣਦੇ ਸੀ ਗੁਰਇਕਬਾਲ ਨੂੰ, ਕੁਛ ਰੰਮੀ ਨੂੰ ਜਾਣਦੇ ਸੀ, ਕੁਛ 1-2 ਚਲੋ ਮੈਨੂੰ ਜਾਣਦੇ ਸੀ। ਅਸੀਂ ਫਿਰ ਇੱਦਾਂ ਹੀ ਇਕੱਠੇ ਕਰ ਲੈਣੇ। ਇਹਦੇ ਕੋਲ ਕਾਰ ਹੁੰਦੀ ਸੀ ਉਦੋਂ, ਅਤੇ ਇਹਦੇ ਵਾਲੀ ਕਾਰ 'ਚ ਫਿਰ ਅਸੀਂ ਜਾਂਦੇ ਹੁੰਦੇ ਸੀ ਖਾੜਾ ਲਾਉਣ।
ਤੇ ਬਾਕੀ ਆਏ ਸੀ ਕਿ ਬਸ ਪੈਸੇ ਤਾਂ ਨਹੀਂ ਕੋਈ ਇੱਦਾਂ ਸੀ ਕਿ ਕੋਈ ਬਾਹਲੇ ਸਾਨੂੰ ਦਿੰਦੇ ਸੀ, ਬਸ ਖਰਚਾ ਪਾਣੀ ਜ਼ਰੂਰ ਮਿਲ ਜਾਂਦਾ ਸੀ ਕਿ ਕੋਈ ਜਿਹੜੇ ਮਿਊਜ਼ੀਸ਼ੀਅਨ ਭਰਾ ਸਾਡੇ ਨਾਲ ਹੁੰਦੇ ਸੀ ਜਾਂ ਕੋਈ ਸਾਊਂਡ ਜਿਹੜੀ ਆਪਣਾ ਨਾਲ ਪ੍ਰੋਗਰਾਮ 'ਚ ਹੁੰਦੀ ਸੀ। ਤਾਂ ਪਰ ਉਹ ਸਮਾਂ ਜੇ ਤੁਹਾਨੂੰ ਮੈਂ ਓਨੈਸਟਲੀ ਕਹਾਂ, ਅੱਜ ਵੀ ਮੈਂ ਇਸ ਇੰਟਰਵਿਊ ਤੋਂ ਬਾਅਦ ਕਰਨਪੁਰ ਗੰਗਾ ਨਗਰ ਦੇ ਨਾਲ ਖਾੜਾ ਲਾਉਣ ਚੱਲਿਆ, ਰਾਤ ਦਾ ਹੈ। ਅੱਜ ਦੇ ਪ੍ਰੋਗਰਾਮ ਦਾ ਵੀ ਓਨਾ ਮਜ਼ਾ ਨਹੀਂ ਹੈ ਜਿੰਨਾ ਉਸ ਵੇਲੇ 'ਚ ਹੁੰਦਾ ਸੀ। ਹਾਲਾਂਕਿ ਉਦੋਂ ਪੈਸੇ ਨਹੀਂ ਮਿਲਦੇ ਸੀ ਇੰਨੇ ਬਾਹਲੇ ਜ਼ਿਆਦਾ, ਔਰ ਬਹੁਤ ਜ਼ਿਆਦਾ ਉਦੋਂ ਸੁਣਨ ਵਾਲੇ ਨਹੀਂ ਹੁੰਦੇ ਸੀ ਅਤੇ ਕੋਈ ਨਾਂ ਨਹੀਂ ਸੀ ਭੋਰਾ ਵੀ ਉਦੋਂ। ਪਰ ਉਦੋਂ ਬਸ ਇੰਨਾ ਜ਼ਰੂਰ ਇੱਕ ਚਾਅ ਬੜਾ ਹੁੰਦਾ ਸੀ ਵੀ ਨਵੇਂ ਜਿਵੇਂ ਸ਼ੁਰੂ ਹੋਏ ਸੀ ਨਾ, ਅਤੇ ਇੱਦਾਂ ਇੱਕ ਜਾਣੀ ਵਿਆਹ ਵਰਗਾ ਚਾਅ ਹੁੰਦਾ ਸੀ, ਯਾਰ ਅੱਜ 6-7 ਮਿਊਜ਼ੀਸ਼ੀਅਨ ਨਾਲ ਹੋਣਗੇ ਅਤੇ ਅਸੀਂ ਰੱਜ ਕੇ 2-2.5 ਘੰਟੇ ਗਾਵਾਂਗੇ। ਤਾਂ ਇਹ ਸੀ ਬਿਲਕੁਲ ਉਸ ਵੇਲੇ ਦੀਆਂ ਬਾਤਾਂ। ਇੱਕ ਹੋਰ ਇੰਸੀਡੈਂਟ ਜਿਹੜਾ ਮੈਂ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਵੀਰ ਕੋਲ ਇੱਕ ਸਕੂਟਰ ਸੀ ਨੀਲੇ ਰੰਗ ਦਾ। ਉਸ ਸਕੂਟਰ ਉੱਪਰ ਅਸੀਂ ਤਿੰਨੋਂ ਸਾਥੀ ਅਤੇ ਪਲੱਸ ਹਾਰਮੋਨੀਅਮ ਅਤੇ ਤਬਲਾ, ਅਤੇ ਅਸੀਂ ਤਿੰਨੋਂ ਜਿਹੜੇ ਇਸ ਤਰ੍ਹਾਂ ਪ੍ਰੋਗਰਾਮ ਕਰਦੇ ਜਿਹਨੂੰ, ਉਹ ਵੀ ਇੱਕ ਬੜਾ ਰੋਮਾਂਚਕ ਸੀਨ ਸੀ ਕਿਉਂਕਿ ਅਸੀਂ ਏਰੀਏ ਦੀ ਕੋਈ, ਮੈਨੂੰ ਲੱਗਦਾ ਵੀ ਕੋਈ ਰਿਟਾਇਰਮੈਂਟ ਅਸੀਂ ਨਹੀਂ ਛੱਡੀ ਸੀ। ਬਿਲਕੁਲ ਮੈਂ ਜ਼ਿਕਰ ਕਰਨਾ ਚਾਹੂੰਗਾ, ਮੇਰੇ ਤਾਇਆ ਜੀ ਨਾ ਇੱਥੇ ਗੋਨਿਆਣੇ ਮੰਡੀ ਹੈਡ ਮਾਸਟਰ ਨਛੱਤਰ ਸਿੰਘ ਜੀ, ਉਹ ਇੱਥੇ ਗਿਲਪੱਤੀ ਵੀ ਰਹੇ ਹੈ। ਤਾਂ ਉਹਨਾਂ ਦਾ ਇਸ ਏਰੀਏ ਦੇ ਵਿੱਚ ਬਹੁਤ, ਸਾਡੇ ਬਠਿੰਡੇ ਏਰੀਏ 'ਚ ਲਾ ਲਓ ਵੀ ਬਹੁਤ ਰਸੂਖ ਸੀ। ਤਾਂ ਜਦੋਂ ਵੀ ਫਿਰ ਕਿਸੇ ਟੀਚਰ ਦੀ ਰਿਟਾਇਰਮੈਂਟ ਹੁੰਦੀ ਸੀ ਸਰਕਾਰੀ ਸਕੂਲ 'ਚ, ਉਹ ਭਾਵੇਂ ਪ੍ਰਾਇਮਰੀ ਸੀ ਭਾਵੇਂ ਹਾਈ ਸੀ, ਤਾਂ ਫਿਰ ਉਸ ਵੇਲੇ ਬਸ ਤਾਇਆ ਜੀ ਨੂੰ ਸੁਨੇਹਾ ਆ ਜਾਂਦਾ ਸੀ, ਫਿਰ ਉਹ ਤੁਹਾਡੇ ਭੁਚੰਗੀਆਂ ਨੂੰ ਭੇਜ ਦਿਓ। ਤਾਂ ਫਿਰ ਅਸੀਂ ਸਾਰੇ ਤਿੰਨੇ ਹੀ ਉਸੇ ਆਪਣੇ ਸਕੂਟਰ 'ਤੇ ਜਾਂਦੇ ਸੀ, ਵਾਜਾ ਅਤੇ ਤਬਲਾ, 5 ਜਾਣੇ ਹੋ ਜਾਂਦੇ ਸੀ। 5 ਤਾਂ ਨਹੀਂ, ਖੈਰ 4.5 ਹੀ ਹੁੰਦੇ ਸੀ, ਮੈਂ ਅੱਧਾ ਸੀ, ਤਾਂ 4.5 ਜਾਣੇ ਅਸੀਂ ਜਾਂਦੇ ਪੂਰਾ। ਅਤੇ ਫਿਰ ਬਸ, ਪਰ ਉਹੀ ਗੱਲ, ਉਹ ਖਾੜਿਆਂ ਵਾਲੀ ਗੱਲ, ਅਤੇ ਉਸ ਵੇਲੇ ਦਾ ਮਜ਼ਾ ਹੀ ਕੁਛ ਹੋਰ ਸੀ, ਉਹ ਬਹੁਤ ਵਧੀਆ ਸੀ। ਉਹ ਕਮਰ, ਇੱਕ ਤੁਹਾਡੇ ਤੋਂ ਗੀਤ ਸੁਣਨਾ ਚਾਹਾਂਗੇ ਜਿਹੜਾ ਕਿ ਤੁਹਾਡੇ ਬੜੇ ਦਿਲ ਦੇ ਕਰੀਬ ਸੀ ਉਸ ਸਮੇਂ, ਸੱਜਣ ਵਿਛੋੜਿਆਂ ਦੇ, ਉਹ ਜ਼ਰੂਰ ਸਾਨੂੰ 2 ਲਾਈਨਾਂ ਜ਼ਰੂਰ ਸੁਣਾਓ। ਹਾਂ ਹੋ ਸੱਜਣ ਵਿਛੋੜਿਆਂ ਦੇ ਮਾਰੇ ਕਦੋਂ ਸੌਂਦੇ ਨੇ, ਸੱਜਣ ਵਿਛੋੜਿਆਂ ਦੇ ਮਾਰੇ ਕਦੋਂ ਸੌਂਦੇ ਨੇ, ਜਾਗਦੇ ਨੇ ਰਾਤ ਸਾਰੀ, ਜਾਗਦੇ ਨੇ ਰਾਤ ਸਾਰੀ, ਜਾਗਦੇ ਨੇ ਰਾਤ ਸਾਰੀ, ਉਹ ਤਾਰੇ ਕਦੋਂ ਸੌਂਦੇ ਨੇ, ਸੱਜਣ ਵਿਛੋੜਿਆਂ ਦੇ ਮਾਰੇ ਕਦੋਂ ਸੌਂਦੇ ਨੇ। ਵਾਹ ਜੀ ਵਾਹ, ਉਹੀ ਰੰਗਤ, ਉਹੀ ਕਸ਼ਿਸ਼ ਜਿਹੜੀ ਅਸੀਂ 10-15 ਸਾਲ ਪਹਿਲਾਂ ਉਸੇ ਤਰ੍ਹਾਂ ਦਾ ਮਹਿਸੂਸ ਕਰ ਰਿਹਾ। ਮੈਂ ਜ਼ਿਆਦਾ ਹੋ ਗਏ 15 ਤੋਂ। ਬਿਲਕੁਲ ਬਿਲਕੁਲ 19 ਸਾਲ ਤਾਂ ਇਸ ਸਦੀ ਦੇ ਲੰਘ ਗਏ, ਤਾਂ ਇਹ ਤਾਂ 1998 ਤੋਂ ਪਹਿਲਾਂ ਦੀਆਂ 98-99 ਦੀਆਂ ਗੱਲਾਂ। ਅਤੇ ਇਹ ਬੜਾ ਤੁਹਾਡੇ ਦਿਲ ਦੇ ਨੇੜੇ ਸੀਗਾ ਇਹ ਗੀਤ, ਬਹੁਤ ਗਾਇਆ ਤੁਸੀਂ ਇਹ। ਅਤੇ ਅਗਲਾ ਮੇਰਾ ਸਵਾਲ ਹੈ ਉਹ ਇਹ ਹੈ ਵੀ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਸੀਂ ਚਲੇ ਗਏ ਆ ਕੋਟਕਪੂਰਾ ਤੋਂ ਗ੍ਰੈਜੂਏਸ਼ਨ ਤੋਂ ਬਾਅਦ, ਯੂਨੀਵਰਸਿਟੀ ਦੇ ਵਿੱਚ ਤੁਸੀਂ ਜੋਬ ਵੀ ਕੀਤੀ, ਤੁਸੀਂ ਉੱਥੇ ਪਰਫੋਰਮੈਂਸਿਸ ਵੀ ਦਿੱਤੀਆਂ, ਆਪਦੀ ਸਟੱਡੀ ਵੀ ਕੰਪਲੀਟ ਕੀਤੀ। ਉਹ ਦੌਰ ਹੈ ਜਿਹੜਾ ਉਹ ਸਾਡੇ ਤੋਂ ਉਹਲੇ ਵਾਲਾ ਦੌਰ ਸੀ ਕਿਉਂਕਿ ਅਸੀਂ ਬਠਿੰਡਾ ਰਹਿ ਗਏ ਸੀ, ਤੁਸੀਂ ਪਟਿਆਲਾ ਚਲੇ ਗਏ ਸੀਗੇ। ਉਹ ਦੌਰ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ? ਉਦੋਂ ਤੱਕ ਆਏ ਸੀ ਵੀ ਜਿਵੇਂ ਅੱਗ ਪੂਰੀ ਲੱਗੀ ਪਈ ਸੀ ਅੰਦਰ, ਕਿਉਂਕਿ ਸ਼ੁਰੂ ਤੋਂ ਜਦੋਂ 6ਵੀਂ ਕਲਾਸ ਤੋਂ ਪਿੰਡੋਂ ਮੇਰੇ ਉਸਤਾਦ ਸਰਦਾਰ ਗੁਰਜੰਟ ਸਿੰਘ ਕਲਿਆਣ, ਉਹਨਾਂ ਕੋਲੋਂ ਸਿੱਖਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਰਵੀ ਕੁਮਾਰ ਸ਼ਰਮਾ ਜੀ ਆਪਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਮਿਲੇ ਗੋਨਿਆਣੇ ਮੰਡੀ। ਫਿਰ ਉਹ ਤੋਂ ਬਾਅਦ ਕਾਲਜ ਚਲੇ ਗਏ, ਮੈਡਮ ਅਰੁਣਾ ਰਣਦੇਵ, ਉਹਨਾਂ ਤੋਂ ਗ੍ਰੈਜੂਏਸ਼ਨ ਟਾਈਮ ਸਿੱਖਦੇ ਸੀ। ਸ਼ਾਮ ਨੂੰ ਫਿਰ ਆਪਾਂ ਆਪਣਾ ਵਿਜੇ ਕੁਮਾਰ ਸਚਦੇਵਾ ਸਰ ਜੀ ਕੋਲ ਬਠਿੰਡੇ ਹੁੰਦੇ ਸੀ। ਤਾਂ ਉਦੋਂ ਤੱਕ ਬਸ ਇਹ ਸੀ ਕਿ ਜਿਵੇਂ ਹੁੰਦਾ ਨਾ ਕਿ ਸੱਪ ਘੀਰੇ 'ਚ ਵੜਦਾ ਪਿੱਛੋਂ ਪੂਛ ਜੀ ਦੇਖ ਲੈਂਦੇ ਆ ਅਤੇ ਪਤਾ ਲੱਗ ਜਾਂਦਾ ਕਿ ਸੱਪ ਹੈਗਾ, ਹੈ ਨਾ। ਉਦੋਂ ਤੱਕ ਬਸ ਐਂ ਜੇ ਹੋ ਗਿਆ ਸੀ ਕਿ ਯਾਰ ਵੀ ਸੰਗੀਤ ਦਾ ਅੰਦਰ ਨਾ ਇੱਕ ਚਾਅ ਜਿਹਾ ਹੈਗਾ, ਅਤੇ ਪਰ ਇਹਨੂੰ ਚੰਗੀ ਤਰ੍ਹਾਂ ਬਾਹਰ ਕੱਢੀਏ। ਤਾਂ ਯੂਨੀਵਰਸਿਟੀਆਂ ਐਸੇ ਅਦਾਰੇ ਹੁੰਦੇ ਆ ਕਿ ਜਿੱਥੇ ਜਾ ਕੇ ਫਿਰ ਤੁਹਾਨੂੰ ਪ੍ਰੋਪਰ ਜੋ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹ ਹੋ ਜਾਂਦਾ ਹੈ, ਬਸ਼ਰਤੇ ਕਿ ਤੁਸੀਂ ਮਿਹਨਤੀ ਹੋਵੋ, ਇਮਾਨਦਾਰ ਹੋਵੋ ਆਪਣੇ ਪੇਸ਼ੇ ਲਈ। ਉਹ ਪੇਸ਼ਾ ਕੋਈ ਵੀ ਹੋਵੇ ਜ਼ਿੰਦਗੀ 'ਚ, ਉਹ ਕੋਈ ਵੀ ਹੋ ਸਕਦਾ ਹੈ। ਤਾਂ ਬਸ ਉੱਥੇ ਜਾ ਕੇ ਫਿਰ ਜਦੋਂ ਮਾਸਟਰ ਆਫ ਮਿਊਜ਼ਿਕ ਕੀਤੀ ਤਾਂ ਉੱਥੇ ਬੜੇ ਸਾਨੂੰ ਕਮਾਲ ਦੇ ਉਸਤਾਦ ਮਿਲੇ, ਯਸ਼ਪਾਲ ਸ਼ਰਮਾ ਜੀ, ਰਜਿੰਦਰ ਗਿੱਲ ਸਾਹਿਬ ਹੋ ਗਏ, ਮੈਡਮ ਨਿਵੇਦਤਾ ਹੋ ਗਏ, ਅਤੇ ਪ੍ਰੋਫੈਸਰ ਗੁਰਨਾਮ ਸਿੰਘ ਜੀ ਹੋ ਗਏ, ਹੈ ਨਾ, ਅਲੀ ਅਕਬਰ ਸਾਹਿਬ ਹੋ ਗਏ, ਸ਼ਮਸ਼ਾਦ ਜੀ ਹੋ ਗਏ। ਤਾਂ ਬੜੇ ਖੁੰਡ ਬੰਦੇ ਬੈਠੇ ਸੀ ਉੱਥੇ। ਤਾਂ ਫਿਰ ਉਹਨਾਂ ਕੋਲੋਂ 2 ਸਾਲ ਸੰਗਤ ਕੀਤੀ, ਪਹਿਲਾਂ ਮਾਸਟਰ ਆਫ ਮਿਊਜ਼ਿਕ ਦੇ ਵਿੱਚ, ਅਤੇ ਫਿਰ ਜਦੋਂ ਥੀਏਟਰ ਦਾ ਮਿਊਜ਼ਿਕ ਕਰਦੇ ਰਹੇ ਉਦੋਂ ਵੀ ਉਹਨਾਂ ਕੋਲੋਂ ਬਹੁਤ ਕੁਝ ਸਿੱਖਦੇ ਸੀ। ਤਾਂ ਮੈਡਮ ਸੁਨੀਤਾ ਧੀਰ ਸਾਡੇ ਹੈੱਡ ਹੁੰਦੇ ਸੀ ਡਿਪਾਰਟਮੈਂਟ 'ਤੇ, ਡਾਕਟਰ ਗੁਰਚਰਨ ਹੁੰਦੇ ਸੀ, ਡਾਕਟਰ ਗੰਭੀਰ ਸਾਹਿਬ, ਤਾਂ ਇਹ ਸਾਰੇ ਉਸਤਾਦ ਉੱਧਰੋਂ ਮਿਲਦੇ ਸੀ।
ਤਾਂ ਫਿਰ ਸਾਰਾ ਇਹ ਸੀ ਕਿ ਇੱਕ ਪਾਸੇ ਰੰਗਮੰਚ ਸੀਗਾ, ਇੱਕ ਪਾਸੇ ਮਿਊਜ਼ਿਕ ਸੀਗਾ। ਤਾਂ ਉਹ ਸਾਰਾ ਜਦੋਂ ਕੋਲੈਬੋਰੇਟ ਹੁੰਦਾ ਸੀ ਤਾਂ ਉਹਦੇ 'ਚ ਫਿਰ ਮੈਂ ਥੀਏਟਰ ਦਾ ਮਿਊਜ਼ਿਕ ਕਰਦਾ ਸੀ, ਤਾਂ ਉਹ 'ਚ ਸੰਗੀਤ ਤੇ ਦੋਨੋਂ ਚੀਜ਼ਾਂ ਹੀ ਆਉਂਦੀਆਂ ਸੀ। ਤਾਂ ਫਿਰ ਉਹ ਜਿਹੜਾ ਇਉਂ ਲਾ ਲਾ ਵੀ ਤੂੰ ਵੀ ਜਿਵੇਂ 2004 ਤੋਂ 11 7 ਸਾਲ ਫਿਰ ਉਹ ਸਿੱਖਣ ਦੇ ਹੀ ਸੀ। ਅਤੇ ਹਰ ਵਾਰੀ ਜਦੋਂ ਕੋਈ ਚੀਜ਼ ਆਪਾਂ ਤਿਆਰ ਕਰ ਲੈਂਦੇ ਸੀ, ਫਿਰ ਉਹਦੀ ਪਰਫੋਰਮੈਂਸ ਹੁੰਦੀ ਸੀ। ਤਾਂ ਪਰਫੋਰਮੈਂਸ ਦੇ ਵਿੱਚ ਇੱਦਾਂ ਹੀ ਹੁੰਦਾ ਸੀ ਜਿਵੇਂ ਪਿੰਡ ਦੇ ਵਿੱਚ ਹੀ ਸਾਰੀ ਚੀਜ਼ ਹੋਣੀ, ਉੱਥੇ ਹੀ ਸਾਰੀ ਤਿਆਰ ਹੋਣੀ, ਅਤੇ ਫਿਰ ਪਿੰਡ ਦੇ ਸਾਹਮਣੇ ਉਹ ਸਾਰੀ ਪੇਸ਼ ਕਰਨੀ। ਤਾਂ ਫਿਰ ਉਹ ਸਾਰੀ ਆਡੀਅנס ਨਹੀਂ ਲੱਗਦੀ ਸੀ, ਆਈ ਲੱਗਦਾ ਸੀ ਵੀ ਮੇਰੇ ਭੈਣ ਭਰਾ ਸਾਰੇ, ਕੋਈ ਚਾਚੇ ਦਾ ਪੋਤਾ, ਕੋਈ ਮਾਸੀ ਦਾ ਪੋਤਾ, ਕੋਈ ਭੂਆ ਦਾ ਪੋਤਾ, ਸਾਰੀਆਂ ਭੈਣਾਂ ਸਾਡੀਆਂ, ਅਤੇ ਸਾਰੇ ਸਾਡੇ ਪਿਓ ਦਾਦੇ ਸਾਡੇ ਪ੍ਰੋਫੈਸਰ ਸੀ ਜਿਹੜੇ। ਤਾਂ ਬਸ ਇੱਦਾਂ ਲੱਗਦਾ ਸੀ ਟੱਬਰ 'ਚ ਬਹਿ ਕੇ ਗਾਉਣੇ ਆ। ਫਿਰ ਉਹ ਐਵੇਂ ਕੋਈ ਫੋਕੇ ਪੰਪ ਜਿਹੇ ਨਹੀਂ ਹੁੰਦੇ ਸੀ, ਬਸ ਉਹ ਕਹਿ ਦਿੰਦੇ ਸੀ ਵੀ ਆਹ ਤੇਰੀ ਠੀਕ ਹੈ ਅਤੇ ਆਹ ਗਲਤ ਆ, ਉਹਨੂੰ ਠੀਕ ਕਰ ਲੈਂਦੇ ਸੀ। ਕਮਰ ਗਰੇਵਾਲ ਜਦੋਂ ਬਠਿੰਡਾ ਤੋਂ ਪਟਿਆਲਾ ਸ਼ਿਫਟ ਹੋਇਆ, ਉਹਦੀ ਸ਼ਖਸੀਅਤ ਜਿਹੜੀ ਸੀਗੀ, ਜਿਵੇਂ ਆਪਾਂ ਕਹਿ ਲਈਏ ਵੀ ਕੇਸ ਕੱਟੇ ਹੋਏ ਸੀ, ਮਤਲਬ ਇਹ ਜਿਹੜਾ ਸ਼ਖਸੀਅਤ ਦਾ ਤੁਹਾਡਾ ਜਿਹੜਾ ਬਦਲਾਅ ਆਇਆ ਪੂਰੀ ਤਰ੍ਹਾਂ ਨਾਲ ਆਪਣੇ ਆਪ 'ਚ ਇੱਕ ਚੇਂਜ, ਤੁਸੀਂ ਟਰਨਿੰਗ ਪੁਆਇੰਟ ਲੈ ਕੇ, ਇਹ ਟਰਨਿੰਗ ਪੁਆਇੰਟ ਤੁਸੀਂ ਕਾਫੀ ਇੰਟਰਵਿਊਆਂ 'ਚ ਆਲਰੇਡੀ ਦੱਸ ਚੁੱਕੇ ਹੋ ਕਿ ਬੇਬੇ ਜੀ ਕੋਲੋਂ ਜਾਂ ਮਾਤਾ ਜੀ ਕੋਲੋਂ ਜਾਣ ਤੋਂ ਬਾਅਦ ਤੁਸੀਂ ਆਪਣੀ ਸ਼ਖਸੀਅਤ ਨੂੰ ਚੇਂਜ ਕੀਤਾ। ਇਹਦਾ ਜਿਹੜਾ ਅਸਲ ਮੁੱਢ ਕਿੱਥੋਂ ਵੱਜਿਆ ਸੀ? ਇਹ ਬਸ 19 ਦਸੰਬਰ 2010 ਦਾ ਉਹ ਭਾਗਾਂ ਵਾਲਾ ਦਿਨ ਸੀ, ਜਿਸ ਦਿਨ ਬੇਬੇ ਹੋਰਾਂ ਕੋਲ ਜਾਣ ਦਾ ਮੈਨੂੰ ਮੌਕਾ ਮਿਲਿਆ। ਅਤੇ ਮੇਰਾ ਦੋਸਤ ਉੱਥੋਂ ਇੱਕ ਆੜੀ ਬਣਿਆ ਮੇਰਾ ਮਿੱਠਾ, ਤਾਂ ਉਹ ਲੈ ਕੇ ਗਿਆ ਸੀ ਮੈਨੂੰ। ਅਤੇ ਬਸ ਉਸ ਦਿਨ ਤੋਂ ਫਿਰ ਬੇਬੇ ਹੋਰਾਂ ਕੋਲ ਜਾ ਕੇ ਜੈਸੀ ਸੰਗਤ ਵੈਸੀ ਰੰਗਤ, ਤਾਂ ਉਹੀ ਖੇਡ ਮੇਰੇ ਨਾਲ ਖੇਡੀ ਹੈ ਮਾਲਕ ਨੇ। ਤਾਂ ਬਸ ਉਹ ਇੱਕਦਮ ਯੂਨੀਵਰਸਿਟੀ ਦੀਆਂ ਬਾਲਕੋਨੀਆਂ 'ਚ, ਹੋਸਟਲਾਂ 'ਚ ਰਹਿੰਦੇ ਸ਼ਰਾਰਤਾਂ ਕਰਦੇ ਅਤੇ ਜਾ ਕੇ ਇੱਕ ਸਾਧ ਦੀ ਕੁਟੀਆ 'ਚ, ਤਾਂ ਉਹ ਸਾਰੇ ਦਿਨ ਦਾ ਸਕੈਜੂਲ ਹੀ ਬਦਲ ਗਿਆ। ਉਹੀ ਤੜਕੇ ਜਦੋਂ ਹੋਸਟਲਾਂ 'ਚ 10-10 ਵਜੇ ਤੱਕ ਵੀ ਸੁੱਤੇ ਰਹਿੰਦੇ ਸੀ ਕਈ ਵਾਰੀ, ਤਾਂ ਉਹੀ ਉੱਥੇ ਜਾ ਕੇ ਤੜਕੇ ਪਤਾ ਹੁੰਦਾ ਸੀ ਕਿ ਬੇਬੇ ਹੋਰਾਂ ਦੇ ਉੱਠਣ ਤੋਂ ਪਹਿਲਾਂ ਉੱਠਣਾ ਹੈ, ਅਤੇ ਕੁਟੀਆ 'ਚ ਝਾੜੂ ਲਾਉਣਾ ਹੈ, ਬਾਹਰ ਵੀ ਸਾਰਾ ਹੋਰ ਕੰਮ ਕਾਰ ਕਰਨਾ ਹੈ, ਕੋਈ ਲੰਗਰ ਛਕਣਾ ਆ ਗਿਆ ਉਹਨੂੰ ਲੰਗਰ ਛਕਾਉਣਾ। ਤਾਂ ਸਾਰੇ, ਅਤੇ ਉਸ ਤੋਂ ਬਾਅਦ ਕਦੇ ਸਤਸੰਗ 'ਚ ਜਾਂਦੇ ਸੀ ਬੇਬੇ ਹੋਰਾਂ ਨਾਲ, ਪਿੱਛੇ ਹਾਰਮੋਨੀਅਮ ਵਜਾਉਣ 'ਤੇ ਰੱਖਿਆ ਸੀ ਮੈਨੂੰ ਉਹਨਾਂ ਨੇ। ਤਾਂ ਉੱਥੇ ਜਾ ਕੇ ਸਾਰਾ, ਕਦੇ ਗੁਰਦੁਆਰੇ 'ਚ ਬੈਠੇ ਆ, ਕਦੇ ਮੰਦਰ 'ਚ ਬੈਠੇ ਆ, ਕਦੇ ਮਸੀਤ 'ਚ ਬੈਠੇ, ਤਾਂ ਉਹ ਸਾਰੀਆਂ ਚੀਜ਼ਾਂ 'ਚ ਫਿਰ ਤੁਹਾਡਾ ਇੱਕ ਐਨਰਜੀ ਚੇਂਜ ਹੋ ਜਾਂਦੀ ਹੈ ਤੁਹਾਡੀ। ਤਾਂ ਬਸ ਉਸ ਤਰ੍ਹਾਂ ਫਿਰ ਜੋ ਜਿਵੇਂ ਬੇਬੇ ਹੋਰਾਂ ਨੂੰ ਸੁਣਦੇ ਗਏ ਅਤੇ ਉਹਨਾਂ ਦੇ ਰਾਹੀਂ ਉਹਦੀ ਗੱਲ ਸੁਣਦੇ ਗਏ, ਤਾਂ ਬਸ ਫਿਰ ਹੌਲੀ ਹੌਲੀ ਕੁਛ ਮੈਨੂੰ ਕਹਿਣਾ ਨਹੀਂ ਪਿਆ ਕਿ ਤੂੰ ਐਂ ਕਰ ਲਾ, ਅਤੇ ਬਸ ਆਪੇ ਹੀ ਉਹ ਸਾਰਾ ਕੁਛ ਫਿਰ ਵਾਪਰਦਾ ਗਿਆ। ਫਿਰ ਕੇਸ ਵੀ ਕਟਾਉਣ ਨੂੰ ਜੀਅ ਨਹੀਂ ਕੀਤਾ ਕਦੇ, ਅਤੇ ਫਿਰ ਗੀਤਾਂ ਦੇ ਬੋਲ ਵੀ ਬਦਲਦੇ ਗਏ। ਤਾਂ ਫਿਰ ਹੋਰ ਵੀ ਕਮੀਆਂ ਚਲੋ ਅੱਜ ਵੀ ਬਹੁਤ ਹਜੇ ਢੇਰ ਲਈ ਫਿਰਦਾ ਮੈਂ, ਪਰ ਫਿਰ ਵੀ ਜਾਣੀ ਜਿੰਨੀਆਂ ਯੂਨੀਵਰਸਿਟੀ ਵੇਲੇ ਸੀ, ਤਾਂ ਉਸ ਵੇਲੇ ਤੋਂ ਬਹੁਤ ਸਾਰਾ ਫਿਰ ਕੰਮ ਕੀਤਾ ਆਪਣੇ ਆਪ 'ਤੇ, ਅਤੇ ਬਹੁਤ ਕੁਛ ਫਿਰ ਅੱਗੇ ਨਾਲੋਂ ਚੰਗਾ ਵੀ ਹੋਇਆ। ਕਮਰ ਗਰੇਵਾਲ ਦੀ ਸ਼ਖਸੀਅਤ ਚੇਂਜ ਹੋ ਗਈ, ਕਮਰ ਗਰੇਵਾਲ ਦੀ ਸੋਚ ਚੇਂਜ ਹੋ ਗਈ, ਉਹਦਾ ਪੂਰੀ ਤਰ੍ਹਾਂ ਨਾਲ ਉਹਨਾਂ ਦੀ ਸ਼ਖਸੀਅਤ ਦਾ ਬਦਲਾਅ ਆ ਗਿਆ। ਉਸ ਤੋਂ ਬਾਅਦ ਜਿਹੜੇ ਅਗਲੇ ਤੁਸੀਂ ਪਲਾਨ ਦੇ ਰਹੇ ਹੋ, ਅਗਲੀਆਂ ਜਿਹੜੀਆਂ ਪੇਸ਼ਕਸ਼ਾਂ ਤੁਸੀਂ ਦੇ ਰਹੇ ਹੋ, ਉਹ ਕਿਤੇ ਨਾ ਕਿਤੇ ਲੋਕਾਂ ਨੂੰ ਸੇਧ ਦੇਣ ਵਾਲੀਆਂ, ਲੋਕਾਂ ਨੂੰ ਸਮਝਾਉਣ ਵਾਲੀਆਂ, ਲਾਈਵ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਲੋਕਾਂ ਨੂੰ ਸਮਝਾਉਣ ਦੀ ਗੱਲ ਕਰਦੇ ਹੋ। ਕੀ ਆਪਾਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਕਮਰ ਗਰੇਵਾਲ ਜਿਹੜਾ ਅੰਦਰੋਂ ਵੀ ਉਸੇ ਤਰ੍ਹਾਂ ਹੀ ਮਜ਼ਬੂਤ ਹੈਗਾ, ਜੋ ਸ਼ਖਸੀਅਤ ਤੁਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ, ਕਮਰ ਗਰੇਵਾਲ ਉਸੇ ਤਰ੍ਹਾਂ ਆਪਣੇ ਆਪ ਨੂੰ ਬਣਾਉਣ ਦੇ ਵਿੱਚ ਕਾਮਯਾਬ ਹੋਇਆ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਂ ਹਰ ਪ੍ਰੋਗਰਾਮ 'ਚ ਗੱਲ ਕਹਿ ਦਿੰਦਾ ਨਾ ਕਿ ਭਾਈ ਮੈਂ ਹਜੇ ਇੱਦਾਂ ਦਾ ਹੈ ਨਹੀਂ, ਹੈ ਨਾ, ਕਿਉਂਕਿ ਜਿਸ ਤਰ੍ਹਾਂ ਗੁਰਕਬਾਲ ਵੀਰ ਆਪਾਂ ਹਾਣੀ ਆ ਦੋਨੇ, ਔਰ ਤੂੰ ਬੜਾ ਮਜ਼ਾ ਹੋਇਆ ਬੰਦਾ ਹੈ, ਜ਼ਿੰਦਗੀ ਨੇ ਬਹੁਤ ਕੁਝ ਸਿਖਾਇਆ। ਜਿਸ ਤਰ੍ਹਾਂ ਦੀਆਂ ਗੱਲਾਂ ਮੈਂ ਕਰ ਰਿਹਾ ਨਾ ਸਟੇਜਾਂ 'ਤੇ, ਵਾਕਈ ਜਿਸ ਦਿਨ ਉਸ ਤਰ੍ਹਾਂ ਦਾ ਮੈਂ ਹੋ ਗਿਆ, ਤਾਂ ਫਿਰ ਮੈਂ ਇੱਦਾਂ ਤਾਂ 2.5 3 ਲੱਖ ਰੁਪਏ ਦੇ ਖਾੜੇ ਨਹੀਂ ਲਾਊਂਗਾ। ਠੀਕ ਹੈ, ਬਹੁਤ ਸਾਰੇ ਲੋਕ ਮੈਨੂੰ ਇਹਨਾਂ ਗੱਲਾਂ 'ਚ ਕਹਿ ਦਿੰਦੇ ਕੋਈ ਨਹੀਂ ਯਾਰ, ਤੂੰ ਜੇ ਲੈ ਵੀ ਰਿਹਾ ਤਾਂ ਤੂੰ ਬਹੁਤ ਸੋਹਣੇ ਮੈਸੇਜ ਦੇ ਰਿਹਾ ਲੋਕਾਂ ਨੂੰ, ਹੈ ਨਾ। ਪਰ ਇਹ ਇੱਕ ਇਫੈਕਟ ਹੈ, ਨੇਚਰ ਦਾ ਲਾਅ ਹੈ ਕਿ ਜਿਸ ਦਿਨ ਵਾਕਈ ਤੁਸੀਂ ਇੰਟਰਨਲੀ ਐਕਟੀਵੇਟ ਉਸ ਲੈਵਲ 'ਤੇ ਪਹੁੰਚ ਜਾਂਦੇ ਹੋ, ਤਾਂ ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਪ੍ਰੋਗਰਾਮ ਲਾਉਣੇ ਵੀ ਇੱਦਾਂ ਲੱਗਦਾ ਕਿ ਨਹੀਂ ਯਾਰ ਮੇਰਾ ਟਾਈਮ ਹੋਰ ਪਾਸੇ ਜਾ ਰਿਹਾ, ਹੈ ਨਾ। ਤਾਂ ਇਹ ਤਾਂ ਟੂ ਬੀ ਵੈਰੀ ਓਨੈਸਟ ਕਿ ਹਜੇ ਉੱਦਾਂ ਦਾ ਤਾਂ ਮੈਂ ਹੈ ਨਹੀਂ, ਪਰ ਬਸ ਇੰਨਾ ਜ਼ਰੂਰ ਹੈ। ਫਿਰ ਹਾਂ, ਮੈਨੂੰ ਅਗਲਾ ਸਵਾਲ ਕੋਈ ਕਰੂਗਾ ਫਿਰ ਭਾਈ ਤੂੰ ਇੰਨੀਆਂ ਗੱਲਾਂ ਕਿਉਂ ਬੋਲਦਾ, ਉੱਥੇ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਯਾਰ ਜੇ ਮੈਨੂੰ ਮਾਲਕ ਨੇ ਇੱਕ ਸਮਾਂ ਬਖਸ਼ਿਆ ਹੈ, ਹੈ ਨਾ, ਮੈਨੂੰ 4 ਲੋਕਾਂ 'ਚ ਮੇਰੀ ਜਾਣ ਪਛਾਣ ਕਰਾਈ ਹੈ, ਅਤੇ ਮੈਥੋਂ ਇਹ ਗੱਲਾਂ ਲੋਕ ਸੁਣ ਕੇ ਰਾਜੀ ਹੈ, ਤਾਂ ਕਿਉਂ ਨਾ ਫਿਰ ਮੈਂ ਬਹੁਤ ਸੋਹਣੀਆਂ ਗੱਲਾਂ ਸਟੇਜ 'ਤੇ ਸੁਣਾਵਾਂ ਯਾਰ, ਹੈ ਨਾ। ਇਹਦੇ 'ਚ ਕਿਸੇ ਦਾ ਨੁਕਸਾਨ ਤਾਂ ਹੈ ਹੀ ਨਹੀਂ। ਤਾਂ ਇਹਨੂੰ ਐਂ ਕਹਿ ਲਓ ਕਿ ਹੈਗਾ ਤਾਂ ਮੈਂ ਵਪਾਰੀ ਹੀ ਹਾਂ, ਪਰ ਮੈਂ ਦੇਸੀ ਘਿਓ ਦਾ ਵਪਾਰੀ ਹਾਂ। ਬਸ ਮੈਂ ਇਹ ਲਾ ਲਾ ਵੀ ਪਿੰਡ ਜਾ ਕੇ, ਸ਼ਹਿਰ ਜਾ ਕੇ ਮੈਂ ਦੇਸੀ ਘਿਓ ਵੇਚਦਾ, ਜਿਹਦੇ ਨਾਲ ਨਾ ਕਿਸੇ ਦਾ ਸਰੀਰ 'ਤੇ ਕੋਈ ਗਲਤ ਅਸਰ ਪੈਂਦਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਗੀਤ ਠੀਕ ਹੈ, ਗੀਤ ਵੀ ਗਾਉਣੇ ਆ, ਪਰ ਗੀਤ ਦੇ ਨਾਲ ਕੋਈ ਜ਼ਿੰਦਗੀ ਦੀਆਂ ਸਾਡੀਆਂ ਸਮਾਜਿਕ ਗੱਲਾਂ ਨੇ, ਸਾਡੀਆਂ ਆਰਥਿਕ ਗੱਲਾਂ ਨੇ, ਸਾਡੀਆਂ ਧਾਰਮਿਕ ਗੱਲਾਂ ਨੇ, ਸਾਡੀਆਂ ਰਾਜਨੀਤਿਕ ਫਲਸਫੇ ਆ ਸਾਡੇ, ਤਾਂ ਜ਼ਿੰਦਗੀ ਦੇ ਬਹੁਤ ਸਾਰੇ ਫਲਸਫੇ ਆ। ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਐਕਸਪਲੇਨ ਕਰਨਾ ਚਾਹੀਦਾ ਸਟੇਜਾਂ 'ਤੇ, ਅਤੇ ਇਹਦੇ ਨਾਲ ਇੱਕ ਆਪਦੀ ਵੀ ਜ਼ਿੰਮੇਵਾਰੀ ਵੱਧਦੀ ਹੈ ਕਿ ਜੇ ਮੈਂ ਸਟੇਜਾਂ 'ਤੇ ਇਹ ਗੱਲਾਂ ਬੋਲ ਰਿਹਾ ਤਾਂ ਯਾਰ ਕਮਰ ਸਿਆ ਤੈਨੂੰ ਕਰਨੀਆਂ ਵੀ ਚਾਹੀਦੀਆਂ। ਤਾਂ ਬਸ ਉਹ ਠੀਕ ਹੈ ਕਿ ਮੈਂ ਦੋਨੇ ਹੱਥ ਖੜ੍ਹੇ ਕਰਕੇ ਹਮੇਸ਼ਾ ਮੰਨ ਲੈਂਦਾ ਹੁੰਦਾ ਕਿ ਮੈਂ ਇੱਦਾਂ ਦਾ ਹਜੇ ਹੈ ਤਾਂ ਨਹੀਂ, ਪਰ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਜ਼ਿੰਦਗੀ 'ਚ ਜਿੰਨਾ ਸਾਹ ਹਜੇ ਬਖਸ਼ਿਆ ਮਾਲਕ ਨੇ, ਅਤੇ ਉਹਦੇ ਗੁਜ਼ਰਦਿਆਂ ਕੁਛ ਕਰਕੇ ਜ਼ਰੂਰ ਜਾਈਏ।
ਪੰਜਾਬੀ ਇੰਡਸਟਰੀ 'ਚ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ, ਲੜਾਈਆਂ ਹੋ ਰਹੀਆਂ, ਫੇਸਬੁੱਕ ਤੇ ਲਾਈਵ ਹੋ ਕੇ ਇੱਕ ਦੂਜੇ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਸੱਭਿਆਚਾਰ ਦੇ ਨਾਂ ਦੇ ਉੱਤੇ ਜਦੋਂ ਕਿ ਸਿੰਗਰਾਂ ਵੱਲੋਂ ਸ਼ਰੇਆਮ ਕਿਹਾ ਜਾਂਦਾ ਕਿ ਅਸੀਂ ਸੱਭਿਆਚਾਰ ਦੀ ਸੇਵਾ ਕਰਦੇ ਹਾਂ, ਸੱਭਿਆਚਾਰ ਦੇ ਨਾਮ 'ਤੇ ਅਸ਼ਲੀਲਤਾ ਜਿਹੜੀ ਪਰੋਸੀ ਜਾਂਦੀ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮਾੜੇ ਗਾਣੇ ਗਾਉਣਾ ਗਲਤ ਗੱਲ ਹੈ। ਇਹਦੇ 'ਚ ਤਾਂ ਹੁਣ ਆਪਾਂ ਨੂੰ ਦੋਨਾਂ ਨੂੰ ਹੀ ਪਤਾ ਤੇ ਸੁਣਨ ਵਾਲਿਆਂ ਨੂੰ ਵੀ ਪਤਾ ਵੀ ਮਾੜੇ ਨਹੀਂ ਗਾਉਣੇ ਚਾਹੀਦੇ, ਚੰਗੇ ਗੀਤ ਗਾਉਣੇ ਚਾਹੀਦੇ। ਜਦੋਂ ਕਿ ਉਹਨਾਂ ਵੱਲੋਂ ਸਿੰਗਰਾਂ ਵੱਲੋਂ ਖਾਸ ਕਰਕੇ ਇੰਟਰਵਿਊਆਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜੋ ਲੋਕ ਸੁਣਦੇ ਆ, ਜੋ ਲੋਕ ਚਾਹੁੰਦੇ ਆ, ਅਸੀਂ ਉਹਨਾਂ ਨੂੰ ਉਹੀ ਪਰੋਸਦੇ। ਤੇ ਮੈਂ ਵੀ ਤਾਂ ਹੁਣ ਜੋ ਗਾ ਰਿਹਾ ਮੈਨੂੰ ਵੀ ਤਾਂ ਸੁਣ ਹੀ ਰਹੇ ਆ। ਹੁਣ ਮੇਰੇ 6 ਸਾਲਾਂ 'ਚ 1100 ਖਾੜਾ ਹੋ ਗਿਆ। ਹੁਣ 1100 ਖਾੜਾ ਮੈਂ ਕਿਹੜਾ ਪਾਕਿਸਤਾਨ ਚਲਾ ਕੇ ਆਇਆ, ਮੈਨੂੰ ਵੀ ਤਾਂ ਭਾਰਤ 'ਚ, ਇੰਡੀਆ 'ਚ ਹੀ ਸੁਣਿਆ, ਪੰਜਾਬ 'ਚ ਸੁਣਿਆ, ਤੇ ਬਾਹਰਲੇ ਮੁਲਕਾਂ ਜਿੱਥੇ ਵੀ ਜਾਣਾ ਹੈ ਤਾਂ ਮੈਨੂੰ ਲੱਗਦਾ ਵੀ ਅਸੀਂ ਇੱਕ ਥਾਂ ਤੇ 2-2 ਸ਼ੋਅ ਕਰਦੇ ਹਾਂ, ਤੇ ਉਹ ਸਾਰੇ ਸਾਡੇ ਪੰਜਾਬੀ ਭੈਣ ਭਰਾ ਹੀ ਹੈ। ਤੁਸੀਂ ਉਹਨਾਂ ਗਾਇਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਗਾਇਕ ਇਸ ਤਰ੍ਹਾਂ ਦੀ ਅਸ਼ਲੀਲਤਾ ਪਰੋਸਦੇ ਆ ਲੋਕਾਂ ਨੂੰ? ਵਰਗਲਰ ਜਿਹੜੇ ਗੀਤ ਆ ਉਹ ਉਹਨਾਂ ਦੇ ਸਾਹਮਣੇ, ਜਿਹੜੇ ਧੀਆਂ ਭੈਣਾਂ ਦੇ ਸਾਹਮਣੇ ਨਹੀਂ ਸੁਣੇ ਜਾ ਸਕਦੇ, ਉਹ ਸੁਣਾਉਂਦੇ ਆ। ਬਸ ਰੌਲਾ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਆਪਦੇ ਘਰੇ ਜੰਮੀ ਹੈ ਨਾ ਨਾਲ ਦੀ, ਬਸ ਉਹਨੂੰ ਸੁਣਾ ਲਓ, ਤੇ ਜਿਹਦੀ ਕੁੱਖ 'ਚੋਂ ਮੈਂ ਨਿਕਲਿਆ ਉਹਨੂੰ ਸੁਣਾ ਲਓ, ਤੇ ਜਿਹੜਾ ਘਰੇ ਜਾਣੀ ਸਾਨੂੰ ਪਾਲਦਾ ਹੁਣ 60 ਸਾਲਾਂ ਦਾ ਹੋਇਆ ਪਿਆ ਸਾਡਾ ਬਜ਼ੁਰਗ ਲਾਣੇਦਾਰ, ਉਹ ਸਾਰਿਆਂ ਦੇ ਘਰਾਂ 'ਚ ਹੀ ਹੈ, ਬਸ ਉਹਨੂੰ ਸੁਣਾ ਲਓ। ਜੇ ਉਹਨਾਂ ਤਿੰਨਾਂ ਨੇ ਘੁੱਗੀ ਮਾਰ ਲਈ ਤਾਂ ਫਿਰ ਮੈਂ ਕਹਿੰਦਾ ਵੀ ਝੰਡਾ ਚੱਕ ਕੇ ਚੌਂਕ 'ਚ ਖੜ ਕੇ ਗਾ ਦਿਓ ਗਾਣਾ। ਪਰ ਰੌਲਾ ਇਹ ਹੈ ਵੀ ਜੇ ਭਾਈ ਮੇਰੀ ਆਪਦੀ ਭੈਣ ਨਹੀਂ ਸੁਣ ਸਕਦੀ ਤਾਂ ਫਿਰ ਮੈਨੂੰ ਹੱਕ ਨਹੀਂ ਹੈ ਕਿ ਮੈਂ ਦੂਜੀਆਂ ਦੀਆਂ ਭੈਣਾਂ ਨੂੰ ਇੱਦਾਂ ਗਾਣੇ ਸੁਣਾਵਾਂ। ਤੇ ਬਾਕੀ ਗਾਂ ਉਹਨਾਂ ਭੈਣ ਭਰਾਵਾਂ ਨੂੰ ਚਾਹੀਦਾ ਕਿ ਜੇ ਕੋਈ, ਬਾਕੀ ਇਹ ਹੈ ਬਾਬੇ ਨਾਨਕ ਦੇ ਵੇਲੇ ਤੋਂ ਵੀ ਨਾ ਚੰਗਾ ਤੇ ਮਾੜਾ ਜਿਹਾ ਚੱਲਦਾ ਹੀ ਆਉਂਦਾ ਹੈ, ਉਦੋਂ ਪਹਿਲਾਂ ਤੋਂ ਵੀ ਚੱਲਦਾ ਹੀ ਆਉਂਦਾ ਹੈ, ਹੈ ਨਾ। ਬਾਕੀ ਇਹ ਹੈ ਕਿ ਜਿਵੇਂ ਕਹਿੰਦੇ ਨਾ ਘੜੀਐ ਸੁਰਤ ਮਤ ਮਨ ਬੁੱਧ, ਹੈ ਨਾ। ਹੁਣ ਘੜਨ ਦੀ ਜ਼ਿੰਮੇਵਾਰੀ ਸਾਡੀ ਹੈ ਕਿ ਪ੍ਰੋਡਕਟ ਤਾਂ ਦੋਨੇ ਹੀ ਪਏ ਆ, ਚੰਗੇ ਤੇ ਮਾੜੇ ਪਏ ਆ ਦੋਨੇ। ਬਸ ਬਾਕੀ ਆਡੀਅנס 'ਤੇ ਵੀ ਬਹੁਤ ਵੱਡਾ ਹੁੰਦਾ ਹੈ ਨਾ, ਉਹ ਨਿਕਲੇ ਜ਼ੁਬਾਨ 'ਤੇ ਲਫ਼ਜ਼ ਕੰਨ ਸੁਣਦੇ ਨੇ, ਕੰਨਾਂ ਵਾਲੇ ਕਰਿਓ ਧਿਆਨ ਬਈ, ਇੱਥੇ ਖੋਟਾ ਨਾਲੇ ਖਰਾ ਦੋਵੇਂ ਵਿਕਦੇ ਬਜ਼ਾਰੀ, ਪਰ ਸਿਆਣੇ ਬੰਦੇ ਲੈਂਦੇ ਕੰਮ ਦਾ ਸਮਾਨ ਬਈ। ਇਹ ਸਿਆਣਪ 'ਤੇ ਹੈ ਕਿ ਜੇ ਸਾਨੂੰ ਲੱਗਦਾ ਵਾਕਈ ਅਸੀਂ ਪੰਜਾਬੀ ਹੈ, ਪੰਜਾਬੀਅਤ ਵਾਲੇ ਹਾਂ, ਸਾਡੇ ਘਰੇ ਸੰਗਾ ਸ਼ਰਮ ਹੈ, ਅਸੀਂ ਕਿੱਥੋਂ ਆਏ ਹੋਏ ਹਾਂ, ਸਾਡੇ ਦਾਦੇ ਪੜਦਾਦਿਆਂ ਨੇ ਸਾਨੂੰ ਵਿਰਸੇ 'ਚ ਕੀ ਦਿੱਤਾ, ਜੇ ਸਾਨੂੰ ਉਹ ਗੱਲਾਂ ਯਾਦ ਆ ਤਾਂ ਫਿਰ ਅਸੀਂ ਮਾੜਾ ਸੁਣਾਂਗੇ ਨਹੀਂ, ਸ਼ਸ਼ ਕਰ ਦਾਂਗੇ। ਕਮਰ ਗਰੇਵਾਲ ਦੇ ਜਿਹੜੇ ਫਿਊਚਰ ਪਲਾਨ ਕੀ ਨੇ? ਜਿਵੇਂ ਕਿ ਬਹੁਤ ਸਾਰੇ ਸਿੰਗਰ ਅੱਜ ਕੱਲ੍ਹ ਫਿਲਮਾਂ ਦੇ ਵਿੱਚ ਜਾ ਰਹੇ ਨੇ ਜਾਂ ਫਿਲਮਾਂ ਦੇ ਪਾਸੇ ਰੁੱਖ ਕਰ ਰਹੇ ਨੇ, ਕਮਰ ਗਰੇਵਾਲ ਦਾ ਕੋਈ ਇਸ ਤਰ੍ਹਾਂ ਦਾ ਪਲਾਨ ਹੈ ਜੋ ਅੱਗੇ ਕੀ ਕਰਨਾ ਚਾਹੁੰਦੇ ਆ? ਨਹੀਂ, ਮੇਰਾ ਪਲਾਨ ਕੋਈ ਨਹੀਂ ਗੁਰਕਬਲ ਬਾਈ, ਜਿੰਨਾ ਮਾਲਕ ਤੋਂ ਮੰਗਿਆ ਸੀ ਤੇ ਉਹ ਤੋਂ ਮੈਨੂੰ ਹੁਣ ਗੁਣਾ ਦੱਸਣੇ ਨਹੀਂ ਆਉਣੇ ਵੀ ਕਿੰਨੇ ਗੁਣਾ ਬਾਹਲਾ ਦਿੱਤਾ ਉਹਨੇ, ਮੈਨੂੰ ਬਾਹਲਾ ਹੀ ਦਿੱਤਾ ਉਹਨੇ, ਤਾਂ ਇੰਨਾ ਚਾਹੀਦਾ ਵੀ ਨਹੀਂ ਸੀ। ਤੇ ਹੁਣ ਤਾਂ ਬਸ ਮੈਂ ਰੱਜਿਆ ਪਿਆ, ਤੇ ਬਸ ਜੀ ਇੰਨਾ ਜ਼ਰੂਰ ਕਰਦਾ ਬਸ ਖਾੜੇ ਲਾਈਏ, ਸੋਹਣੇ ਖਾੜੇ ਲਾਈਏ, ਤੇ ਗੀਤਾਂ 'ਚ ਹੋਰ ਸੁਧਾਰ ਕਰੀਏ, ਤੇ ਹੋਰ ਜ਼ਿੰਦਗੀ 'ਚ ਸਿੱਖੀਏ, ਤੇ ਜਿਹੜਾ ਮੈਂ ਆਪਣੀ ਆਡੀਅנס ਦੇ ਨਾਲ, ਆਪਣੇ ਪਿਓ ਦਾਦਿਆਂ ਨਾਲ, ਭੈਣ ਭਰਾਵਾਂ ਨਾਲ, ਛੋਟੇ ਬੱਚਿਆਂ ਨਾਲ ਖਾਸ ਕਰਕੇ ਉਹ ਸਾਂਝਾ ਕਰਾਂ, ਤੇ ਬਸ ਚੰਗਿਆਈ ਜਿੰਨੀ ਫੈਲਾ ਸਕਦੇ ਹਾਂ, ਬਸ ਇਹੀ ਹੈ। ਤੇ ਬਾਕੀ ਤਾਂ ਹੁਣ ਪ੍ਰੋਗਰਾਮ ਹੈ ਅੱਜ, ਤੇ ਇਸੇ ਦਾ ਹੀ ਪਲਾਨ ਸੀ ਵੀ ਬਸ ਉਹ ਜਾ ਕੇ ਹੁਣ ਸ਼ੁਰੂ ਕਰ ਲਈਏ ਬਸ। ਕਮਰ ਗਰੇਵਾਲ ਦਾ ਇੱਕ ਲਾਸਟ ਸਵਾਲ ਕਰਨਾ ਚਾਹੁੰਦਾ। ਕਮਰ ਗਰੇਵਾਲ ਦਾ ਇੱਕ ਮੈਨੂੰ ਮੈਸੇਜ ਯਾਦ ਆਉਂਦਾ ਹੈ ਕਿ ਮੈਨੂੰ ਇੱਕ ਵਾਰੀ ਮੈਨੂੰ ਉਹਨੇ ਕਿਹਾ ਸੀ ਕਿ ਮੈਂ ਜਲਦੀ ਹੀ ਗੁਰੂਵਰਾ ਬਣਨ ਵਾਲਾ ਹਾਂ, ਤੇ ਕਦੋਂ ਤੱਕ ਦਰਸ਼ਕਾਂ ਨੂੰ ਦੱਸੋ ਵੀ ਕਦੋਂ ਤੱਕ ਉਮੀਦ ਕਰ ਸਕਦੇ ਆ ਵੀ ਜਿਹੜਾ ਕਮਰ ਗਰੇਵਾਲ ਹੈ ਉਹ ਗੁਰੂ ਸਾਹਿਬ ਦੇ ਰੰਗ ਦੇ ਵਿੱਚ ਰੰਗਿਆ ਜਾਵੇ? ਨਹੀਂ, ਇਸ ਗੱਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ ਜੀ। ਇਸ ਗੱਲ 'ਚ ਭਾਵੇਂ ਮੈਨੂੰ ਤੁਸੀਂ ਚੋਰ ਸਮਝ ਲਓ, ਭਾਵੇਂ ਸਮਝ ਲਓ ਵੀ ਮੈਂ ਮੁੱਕਰ ਗਿਆ, ਹੈ ਨਾ। ਨਹੀਂ, ਇਸ ਗੱਲ ਦਾ ਮੇਰੇ ਕੋਲ ਕੋਈ ਜਵਾਬ ਹੀ ਨਹੀਂ। ਐਵੇਂ ਮੈਂ ਕਹਿ ਦਾਂ ਕਿ ਵੀ ਮੈਂ ਕੱਲ੍ਹ ਨੂੰ ਅੰਮ੍ਰਿਤ ਛਕੂੰਗਾ, ਹੈ ਨਾ, ਤਾਂ ਮੈਂ ਇਹ ਵੀ ਨਹੀਂ ਕਹੂੰਗਾ ਕਿ ਮੈਂ ਉਹਦੇ 'ਤੇ ਛੱਡੂੰਗਾ ਕਿ ਜਦੋਂ ਮਾਲਕ ਕਿਰਪਾ ਕਰਨਗੇ, ਉਹ ਵੀ ਬਹਾਨੇ ਜਿਹੇ ਹੁੰਦੇ ਆ, ਹੈ ਨਾ। ਤਾਂ ਬਸ ਇਹ ਸਬੱਬ ਬਣੇ ਕਦੇ। ਹਾਂ, ਅਰਦਾਸ ਜ਼ਰੂਰ ਹੁੰਦੀ ਹੈ ਹਮੇਸ਼ਾ, ਜਾਣੀ ਅਰਦਾਸ ਜ਼ਰੂਰ ਹੁੰਦੀ ਹੈ। ਔਰ ਇਸ ਗੱਲ 'ਚ ਮੰਨਣ 'ਚ ਮੈਨੂੰ ਭੋਰਾ ਹੀ ਸ਼ਰਮ ਨਹੀਂ ਹੈ ਕਿ ਉਦੋਂ ਤੱਕ ਗੱਲ ਬਣਨੀ ਨਹੀਂ ਜਦੋਂ ਤੱਕ ਮੈਂ ਉਧਰਲੇ ਪਾਸੇ ਨਹੀਂ ਆਊਂਗਾ। ਲੱਖ ਮੈਂ ਸਟੇਜਾਂ 'ਤੇ ਗਾਣੇ ਗਾਈ ਚੱਲਾਂ, ਲੱਖ ਜੋ ਮਰਜ਼ੀ ਕਰੀ ਚੱਲਾਂ, ਪਰ ਜਦੋਂ ਤੱਕ ਉਸ ਪਾਸੇ ਨਹੀਂ ਆਉਂਦੇ ਤਾਂ ਉਸ ਪਾਸੇ ਮੈਂ ਆਪਣੇ ਆਪ ਨੂੰ ਵੀ ਇਹ ਗੱਲ ਕਹਿਣਾ, ਤੇ ਸੁਣਨ ਵਾਲਿਆਂ ਨੂੰ ਵੀ ਸਾਰਿਆਂ ਨੂੰ ਕਹਿਣਾ ਕਿ ਉਦੋਂ ਤੱਕ ਗੱਲ ਸਾਡੀ ਬਣਨੀ ਨਹੀਂ ਜਦੋਂ ਤੱਕ ਉਸ ਰੰਗ 'ਚ ਨਹੀਂ ਰੰਗੇ ਜਾਂਦੇ ਜੀ। ਸਾਡੀ ਤਾਂ ਇਹੀ ਅਰਦਾਸ ਆ ਵੀ ਤੁਸੀਂ ਜਲਦੀ ਗੁਰੂ ਸਾਹਿਬ ਤੁਹਾਡੇ 'ਤੇ ਕਿਰਪਾ ਕਰਨ ਅਤੇ ਤੁਸੀਂ ਉਸ ਬਾਣੇ ਦੇ ਵਿੱਚ ਵੀ ਅਸੀਂ ਤੁਹਾਨੂੰ ਦੇਖੀਏ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਟਾਈਮ ਦਿੱਤਾ, ਇੰਨਾ ਸਮਾਂ ਦਿੱਤਾ। ਇਹ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਦਿੰਦਾ ਕਿ ਇਹ ਮੇਰਾ ਆੜੀ ਹੈ ਪੁਰਾਣਾ, ਅਤੇ ਇੱਦਾਂ ਨਹੀਂ ਹੁੰਦਾ। ਬਸ ਇਹ ਜ਼ਿੰਦਗੀ 'ਚ ਕਾਫਲੇ ਬਣਦੇ ਰਹਿਣੇ ਚਾਹੀਦੇ ਆ, ਹੈ ਨਾ। ਨਵੇਂ ਕਾਫਲੇ 'ਚ ਨਵੇਂ ਲੋਕ ਵੀ ਆਉਂਦੇ ਆ, ਪਰ ਕਹਿੰਦੇ ਹੁੰਦੇ ਜਿਹੜੇ ਪੁਰਾਣੇ, ਜਿਹੜੇ ਮੁੱਢ ਤੋਂ ਚੱਲੇ ਵੇ, ਹੈ ਨਾ, ਇਹ ਅਤੇ ਰੰਮੀ ਦੋਨੇ ਇਹ ਮੇਰੇ ਉਹ ਵੀਰ ਨੇ ਜਿਹੜੇ ਅਸੀਂ ਬਹੁਤ ਛੋਟੇ ਹੁੰਦਿਆਂ ਤੋਂ, ਹੈ ਨਾ, ਨਾ ਹੋਰ ਵੀ ਮੇਰੇ ਜ਼ਿਹਨ 'ਚ ਆਈ ਜਾਂਦੇ ਆ ਸਕੂਲਾਂ ਵੇਲੇ ਦੇ। ਅਤੇ ਪਰ ਬਸ ਇਹ ਹੈ ਕਿ ਸਾਡੀ ਇੱਕ ਸੰਗੀਤਕ ਸਾਂਝ ਸੀ ਸਾਡੀ ਤਿੰਨੇ ਭਰਾਵਾਂ ਦੀ, ਅਤੇ ਸਾਡੀ ਅੱਜ ਤੱਕ ਉਵੇਂ ਹੀ ਬਣੀ ਹੋਈ ਹੈ, ਅਤੇ ਉਵੇਂ ਹੀ ਅਸੀਂ ਮਿਲਦੇ ਗਿਲਦੇ ਹਾਂ ਸਾਰੇ, ਅਤੇ ਮਾੜਾ ਮੋਟਾ ਨਾਰਾਜ਼ ਵੀ ਹੋ ਜਾਂਦੇ ਹਾਂ ਅਤੇ ਬੋਲ ਵੀ ਲੈਂਦੇ ਹਾਂ, ਪਰ ਬਸ ਐਂ ਖੂਬਸੂਰਤੀ ਇਹ ਹੈ ਕਿ ਮੰਨ ਵੀ ਜਾਂਦੇ ਹਾਂ। ਤਾਂ ਸਾਡੇ ਦੋਨੇ ਭਰਾਵਾਂ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਜੋ ਵੀ ਗੱਲਾਂ ਕੀਤੀਆਂ ਇਹ ਨਿਰੋਲ ਸੱਚ ਹੈ, ਇਹਦੇ 'ਚ ਕੋਈ ਵੀ ਪਰਦਾ ਨਹੀਂ ਹੈ। ਅਤੇ ਬਾਕੀ ਸਾਡੇ ਵੱਲੋਂ ਕੋਈ ਵੀ ਗੱਲ ਅਸੀਂ ਕੋਈ ਗਲਤ ਮਲਤ ਬੋਲੀ ਹੋਵੇ ਤਾਂ ਉਹਦੇ ਲਈ ਅਸੀਂ ਦੋਨੇ ਹੱਥ ਜੋੜ ਕੇ ਮਾफ़ੀ ਮੰਗਦੇ, ਅਤੇ ਮਾਲਕ ਸਭ ਦਾ ਭਲਾ ਕਰੇ। ਸੋ ਇਹ ਸਨ ਕਮਰ ਗਰੇਵਾਲ, ਜਿਨ੍ਹਾਂ ਨੇ ਮੇਰਾ ਛੋਟਾ ਵੀਰ ਹੈ, ਬੜੇ ਹੀ ਵਿਵਾਕ ਤਰੀਕੇ ਨਾਲ ਆਪਣੀ ਗੱਲਬਾਤ ਕੀਤੀ, ਜ਼ਿੰਦਗੀ ਦੇ ਉਹ ਸੱਚ ਖੋਲ੍ਹੇ ਆ
ਜਿਹੜੇ ਕਿ ਸਾਡੇ ਦਰਸ਼ਕ ਆ ਜਿਹੜੇ ਉਹਨਾਂ ਬਾਰੇ ਨਹੀਂ ਜਾਣਦੇ ਸੀਗੇ। ਸੋ ਇਸੇ ਤਰ੍ਹਾਂ ਹੀ ਅਸੀਂ ਹੋਰ ਸ਼ਖਸੀਅਤਾਂ ਨੂੰ ਵੀ ਤੁਹਾਡੇ ਸਾਹਮਣੇ ਪੇਸ਼ ਕਰਦੇ ਰਵਾਂਗੇ। ਸੋ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।